व्यूअर्स, वेलकम बैक टू न्यूज़ TV 84। सरदार जसपाल सिंह मंचपुर जी सारी फोन लाइन जुड़ चुकी है। आपने सवाल का सिलसिला इन्होंने जारी करते हैं। जी वीर जी, वाहिगुरू जी का खालसा, वाहिगुरू जी की फतेह। जी वीर जी, थोड़ा फोन कट गया सी, पर मैं ऑलरेडी इंट्रोडक्शन दे चुकी हाँ। सो थानू असीं अज 3-4 बेसिकली मेन मुद्दों के उपर गलबात करांगे। सब तो पहले असीं शुरू करते खालिस्तान ऐलाननामे तो। जिस तरह खालिस्तान ऐलाननामे नूं 30 साल बीत चुके हैं, इस तुसीं भी पिछले दिन एक आर्टिकल प्रकाशित किया। सब तो पहले तो इस दिन की अहमियत संबंधी और खालिस्तान के ऐलाननामे संबंधी तुसीं साडे दर्शकों नूं की कहना चाहोगे? देखो 1947 तो बाद सिखा ने ਵੱਖ-ਵੱਖ रूप ਦੇ ਵਿੱਚ ਭਾਵੇਂ ਪੰਜਾਬੀ ਸੂਬੇ ਮੋਰਚੇ ਜਾਂ ਧਰਮਯੁੱਧ ਮੋਰਚੇ ਦੇ ਰੂਪ ਦੇ ਵਿੱਚ ਸੰਘਰਸ਼ ਕੀਤਾ ਲਗਾਤਾਰ ਜੀ 52 ਤੋਂ ਮੋਰਚਾ ਲੱਗਿਆ। ਹਾਂਜੀ, ਪੰਜਾਬੀ ਸੂਬਾ ਮੋਰਚਾ ਮੁੜ ਕੇ ਬਾਅਦ ਦੇ 52 ਦੇ ਵਿੱਚ ਇੱਕ ਰੈਗੂਲਰ ਜਾਨੀ ਕਿ ਸੰਘਰਸ਼ ਚੱਲਦਾ ਰਿਹਾ। ਤੇ ਫਿਰ ਦਰਬਾਰ ਸਾਹਿਬ ਦੇ ਉੱਤੇ ਤੇ ਹੋਰ 37 ਗੁਰਦੁਆਰਿਆਂ ਦੇ ਹਮਲੇ ਤੋਂ ਬਾਅਦ ਸਿੱਖਾਂ ਨੇ ਅੰਤ ਤੱਕ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਵੀ ਇਹ ਗੱਲ ਕਹਿੰਦੇ ਰਹੇ ਕਿ ਅਸੀਂ ਇਸ ਮੁਲਕ ਦੇ ਵਿੱਚ बराबर के शहरी बन के रहना चाहते हैं, दूजे नंबर के शहरी बन के रहना सानू परवाह नहीं। बिल्कुल जे सानू रखना तो रख लो, नहीं रखना तो तुहाडी मर्जी। ते जो उन्होंने दरबार साहब के उत्ते हमला किया, संत जरनैल सिंह ने ये शब्द सन जो दरबार साहब से हमला किया तो एक खालिस्तान की जी नहीं रखी जाएगी। उदों संत उस तो पहला संत कहते सन कि असीं मंगते नहीं खालिस्तान, पर जे दे देणगे इस बार 47 वाली गलती नहीं करांगे। इस तो इलावा भी जो 1950 च भारतीय संविधान बनया तो उदों भी ਜਿਹੜੇ ਦੋ ਨੁਮਾਇੰਦੇ ਸਨ ਉਹਨਾਂ ਨੇ ਬਾਅਦ ਦੇ ਵਿੱਚ ਅਹੁਦੇ ਵੀ ਲੈ ਲਏ, ਪਰ ਸੰਤ ਦੀਆਂ ਭਾਵਨਾ ਨੂੰ ਮੁੱਢਲੇ ਰੂਪ ਦੇ ਵਿੱਚ ਸਮਝ ਕੇ ਪਹਿਲਾਂ ਉਹਨਾਂ ਨੇ ਉਸ ਸੰਵਿਧਾਨ ਦੇ ਉੱਤੇ ਹਸਤਾਖਰ ਕਰਨ ਤੋਂ ਜਿਹੜੀ ਹੈ ਉਹ ਨਾ ਕੀਤੀ। ਸੋ ਜੇ ਸਾਰੇ ਨੂੰ ਸੰਖੇਪ ਦੇ ਵਿੱਚ ਗੱਲ ਕਰੀਏ ਤਾਂ ਇਹ ਵੀ ਸਿੱਖਾਂ ਨੇ ਇਸ ਸੰਵਿਧਾਨ ਨੂੰ ਕਦੀ ਪ੍ਰਵਾਨ ਨਹੀਂ ਕੀਤਾ। ਬੇਸ਼ੱਕ ਜਿਹੜੇ ਇੰਡੀਅਨ ਸਬ ਕੰਟੀਨੈਂਟ ਦੇ ਵਿੱਚ ਜਾਂ ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਰਹਿੰਦੇ ਸਿੱਖ ਆ, ਇਹ ਇੱਕ ਟੈਕਨੀਕਲੀ ਇੰਡੀਅਨ ਹੀ ਕਿਹਾ ਜਾ ਸਕਦਾ ਇਹਨਾਂ ਨੂੰ, ਕਿਉਂਕਿ ਇਹਨਾਂ ਦਾ ਇੱਥੇ ਹੀ ਸਾਰਾ ਜੋ ਪੋਲੀਟੀਕਲੀ ਜੋ ਲਿੰਕ ਅਪ ਆ ਉਹ ਇੰਡੀਅਨ ਕੌਂਸਟੀਟਿਊਸ਼ਨ ਦੇ ਨਾਲ ਹੈਗੇ, ਪਰ ਮਨ ਦੇ ਵਿੱਚੋਂ ਆਤਮਾ ਜਾਂ ਰੂਹ ਦੇ ਰੂਪ ਦੇ ਵਿੱਚ ਕੋਈ ਸਿੱਖ ਜਿਹੜਾ ਹੈਗਾ ਉਹ ਇਹਦੇ ਵਿੱਚ ਆਪਣੇ ਆਪ ਨੂੰ ਬਰਾਬਰ ਦਾ ਨਹੀਂ ਪ੍ਰਵਾਨ ਕੀਤਾ। ਜਿਨ੍ਹਾਂ ਨੇ ਕੀਤਾ ਵੀ ਉਹਨਾਂ ਨੇ ਵੀ 84 ਦੇ ਵਿੱਚ ਇਹ ਕਿਹਾ ਵੀ ਨਹੀਂ ਹੁਣ ਲੱਗਦਾ ਵੀ ਅਸੀਂ ਜੋ ਸੰਤ ਜਰਨੈਲ ਸਿੰਘ ਗੱਲਾਂ ਕਰਦੇ ਸਨ ਸਹੀ ਸਨ, ਇੱਥੋਂ ਦਾ ਜੋ ਤੰਤਰ ਆ ਸਾਰਾ ਉਹ ਸਾਨੂੰ ਉਹ ਮਾੜੀ ਅੱਖ ਦੇ ਨਾਲ ਜਿਹੜਾ ਦੇਖ ਰਿਹਾ ਗਾ। ਸੋ ਉਸ ਸੰਦਰਭ ਦੇ ਵਿੱਚ ਜਦੋਂ 84 ਦੇ ਹਮਲੇ ਤੋਂ ਬਾਅਦ ਇੱਕ ਵਾਰ ਸੰਭਲੇ ਇੱਕ ਤੇ 86 ਦੇ ਵਿੱਚ 26 ਜਨਵਰੀ 1986 ਨੂੰ ਜਿਹੜਾ ਸਰਬੱਤ ਖਾਲਸਾ ਹੋਇਆ, ਲਾਮਿਸਾਲ ਇਕੱਠ ਸਿੱਖਾਂ ਦੇ ਸਾਰੇ ਪਾਸਿਆਂ ਤੋਂ ਨੁਮਾਇੰਦਗੀ ਪੰਥਕ ਕਮੇਟੀ ਬਣਾਈ ਗਈ। ਉਸ ਪੰਥਕ ਕਮੇਟੀ ਨੇ ਫਿਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ 29 ਅਪ੍ਰੈਲ 1986 ਨੂੰ ਇੱਕ ਵੱਖਰੇ ਰਾਜ ਦਾ, ਇੱਕ ਵੱਖਰੇ ਮੁਲਕ ਦਾ, ਦੇਸ਼ ਦਾ ਜਿਹੜਾ ਦੱਬਿਆ ਬੈਠਾ ਸੀ ਸਾਡੀਆਂ ਭਾਵਨਾਵਾਂ ਨੂੰ ਉਜਾਗਰ ਕੀਤਾ, ਉਹਨੂੰ ਸਾਹਮਣੇ ਰੱਖਿਆ। ਤੇ ਹੁਣ ਸਾਡੀ 30 ਸਾਲ ਬਾਅਦ ਜਿਹੜੀ ਡਿਊਟੀ ਹੈਗੀ ਆ ਉਹਨੂੰ ਹੋਰ ਨਿਖਰਵੇਂ ਰੂਪ ਦੇ ਵਿੱਚ ਉਹਦੇ ਵੱਖ ਵੱਖ ਪਹਿਲੂਆਂ ਦੇ ਉੱਤੇ ਵਿਚਾਰ ਕਰਦੇ ਹੋਏ ਉਦੋਂ ਅਸੀਂ ਹਥਿਆਰਬੰਦ ਸੰਘਰਸ਼ ਨੂੰ ਪ੍ਰਮੁੱਖਤਾ ਤਹਿਤ ਮੈਂ ਸਮਝਦਾ ਉਹਦੇ ਵਿੱਚ ਕਿਹਾ ਵੀ ਸਾਡੀ ਨੂੰ ਸਿੱਧੀ ਲੜਾਈ ਹੈ ਜਿਹੜੀ ਇੰਡੀਅਨ ਗੌਰਮੈਂਟ ਦੇ ਨਾਲ, ਤਾਂ ਹੁਣ ਜਿਹੜਾ ਹੈਗਾ ਉਹ ਇੱਕ ਫੇਜ਼ ਕੰਪਲੀਟ ਹੋ ਗਿਆ। ਕੋਈ ਇਹ ਨਹੀਂ ਹੁੰਦਾ ਵੀ ਉਦੋਂ ਸੀਗਾ ਵੀ ਅੱਜ ਵੀ ਹਥਿਆਰਬੰਦ ਨੂੰ ਪ੍ਰਮੁੱਖਤਾ ਦੇ ਰੂਪ ਦੇ ਵਿੱਚ ਰੱਖਿਆ ਜਾਵੇ। ਇਹ ਇੱਕ ਲੜਾਈ ਪੋਲੀਟੀਕਲ ਸਟੇਟ ਐਸਟੈਬਲਿਸ਼ ਕਰਨ ਦੇ ਲਈ ਇੱਕ ਲੜਾਈ ਹੈਗੀ ਹੈ, ਇਹਦੇ ਵਿੱਚ ਕਦੀ ਹਥਿਆਰ, ਕਦੀ ਸੋਚ, ਕਦੀ ਡਿਪਲੋਮੇਸੀ, ਇਹ ਸਾਰੇ ਯਾਨੀ ਵੱਖ ਵੱਖ ਫੇਜ਼ਿਸ ਜਿਹੜੇ ਨੇ ਉਹ ਸਮੇਂ ਤੇ ਆਉਂਦੇ ਰਹੇ ਨੇ। ਅੱਜ ਕਿਉਂਕਿ 30 ਸਾਲ ਬਾਅਦ ਇਹ ਇੱਕ ਨਵਾਂ ਮੈਂ ਸਮਝਦਾ ਫੇਜ਼ ਆ, ਇੱਕ ਪੀੜ੍ਹੀ ਜਿਹੜੀ ਉਸ ਸਮੇਂ ਅਨਵੋਲਵ ਸੀ, ਉਹਨਾਂ ਨੇ ਇੱਕ ਲੰਬਾ ਸੰਘਰਸ਼ ਜਿਹੜਾ ਹਥਿਆਰਬੰਦ ਵੀ ਤੇ ਤਸ਼ੱਦਦ ਦਾ ਦੌਰ ਵੀ ਚੱਲਿਆ। ਸਿੱਖਾਂ ਨੇ 18ਵੀਂ ਸਦੀ ਦੇ ਸਿੱਖ ਮੈਂ ਸਮਝਦਾ ਉਦੋਂ ਹੀ ਸੀਗੀਆਂ ਜਿਹੜੀਆਂ ਉਹਦੇ ਪ੍ਰਗਟ ਹੋਈਆਂ, ਉਹਨਾਂ ਨੇ ਉਸੇ ਤਰ੍ਹਾਂ ਤਸ਼ੱਦਦ ਨੂੰ ਜਿਵੇਂ ਪਹਿਲਾਂ ਸਾਰਿਆ 18ਵੀਂ ਸਦੀ ਸਾਡੇ ਯੋਧਿਆਂ ਸੂਬੀਆਂ ਨੇ, ਉਸੇ ਤਰ੍ਹਾਂ ਉਹਨਾਂ ਨੇ ਇੱਥੇ ਉਹ ਦੌਰ ਦੇ ਦਰਸ਼ਨ ਹੋਏ ਤੇ ਉਹ ਇੱਕ ਨਵੇਂ ਫੇਜ਼ ਦੇ ਵਿੱਚ ਖੜਿਆ। ਇੱਥੇ ਸਾਨੂੰ ਆ ਕੇ ਪੜਚੋਲਣਾ ਚਾਹੀਦਾ ਵੀ ਪਹਿਲੇ ਇਹਦੇ ਵਿੱਚੋਂ ਸਾਨੂੰ ਕੀ ਮਿਲਿਆ, ਕੀ ਸਾਡੀਆਂ ਖਾਮੀਆਂ ਰਹਿ ਗਈਆਂ ਜਾਂ ਕੀ ਗਲਤੀਆਂ ਵੀ ਰਹਿ ਗਈਆਂ ਅਸੀਂ ਅਗਲੇ ਫੇਜ਼ ਦੇ ਵਿੱਚ, ਕਿਉਂਕਿ ਹੁਣ ਜੋ ਸਿਆਸੀ ਬਾਰੇ ਹਾਲਾਤ ਮੈਂ ਸਮਝ ਅੱਜ ਨਹੀਂ ਹੈਗੇ, ਜਿਸ ਤਰ੍ਹਾਂ ਦਾ ਮੀਡੀਆ, ਜਿਸ ਤਰ੍ਹਾਂ ਦਾ ਲਿੰਕਅਪ, ਜਿਸ ਤਰ੍ਹਾਂ ਸਿੱਖਾਂ ਦੀ ਗਿਣਤੀ ਤੇ ਆਪ ਸੋਸ਼ਲ ਮੀਡੀਆ ਵੀ ਉਹਦਾ ਇੱਕ ਪੱਖ ਹੈਗਾ ਵੀ ਆਪ ਲਿੰਕਅਪ ਹੈ ਸਾਰੇ ਨੌਜਵਾਨ ਨਵੀਂ ਪੀੜ੍ਹੀ ਜਿਹੜੀ 80 ਦੇ ਵਿੱਚ ਜਨਮੀ ਸੀ
ਅੱਜ ਭਾਜਪਾਵਾਂ ਦੇ ਵਿੱਚ ਜਾਤੀ ਮੱਧਕਾਲੀ ਜਿਹੜੇ ਜਨਮ ਸੀਗੇ ਉਹ 20 ਸਾਲ ਤੋਂ ਉੱਤੇ 25-26 ਸਾਲ 30 ਸਾਲ ਦੇ ਕਰੀਬ ਜਿਹੜੇ ਹੈਗੇ ਆ ਉਹਨਾਂ ਜਿਹੜੇ ਤਾਂ ਉਸ ਸੰਦਰਭ ਦੇ ਵਿੱਚੋਂ ਲੰਘੇ ਉਹ ਤਾਂ ਹਾਲਾਤਾਂ ਵੀ ਕੋਈ ਕਹਿ ਸਕਦੇ ਹਾਂ ਕਿ ਉਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਉਹਨਾਂ ਦੇ ਮਨ ਚ ਰੋਸ ਹੋਏ। ਉਹ ਸਾਨੂੰ ਸੋਚ ਦੇ ਪੱਧਰ ਦੇ ਉੱਤੇ ਉਹ ਰੋਸ ਨੂੰ ਵੀ ਨਾਲ ਲੈਂਦੇ ਹੋਏ ਉਸ ਤਜਰਬੇ ਨੂੰ ਵੀ ਨਾਲ ਲੈਂਦੇ ਹੋਏ ਇੱਕ ਅੰਤਰਰਾਸ਼ਟਰੀ ਭਾਈਚਾਰੇ ਨੂੰ ਵੀ ਨਾਲ ਲੈ ਕੇ ਚੱਲਣ ਦਾ ਜਿਹੜਾ ਸਮਾਂ ਇੱਕ ਢੁਕਵਾਂ ਹੈਗਾ। ਇਹਦੇ ਵਿੱਚ ਸਾਡੇ ਸਿੱਖ ਸਿਧਾਂਤ ਵੀ ਜਿਹੜੇ ਆ ਉਹ ਵੀ ਉਜਾਗਰ ਹੋਣ ਨਾਲ ਦੀ ਨਾਲ ਤੇ ਮੈਂ ਸਮਝਦਾ ਜੇ ਸਾਰੇ ਪੱਖ ਰਲ ਕੇ ਚੱਲਣ ਕੋਈ ਏਦਾਂ ਸਮਾਂ ਹੈ ਨੀ ਗਾ ਕਿ ਸਿੱਖਾਂ ਨੂੰ ਜਿਹੜਾ ਉਹਨਾਂ ਦਾ ਆਪਣਾ ਘਰ ਜਿਹੜਾ ਖਾਲਿਸਤਾਨ ਸਿੱਖ ਰਾਜ ਆ ਜਿਹੜੀ ਭਾਵਨਾ ਪਿੱਛੇ ਗੁਰੂ ਅਰਜਨ ਪਾਤਸ਼ਾਹ ਦੇ ਹਲੀਮੀ ਰਾਜ ਦੇ ਵਿੱਚ ਜਾਂ ਭਗਤ ਰਵਿਦਾਸ ਜੀ ਨੇ ਕਿਹਾ ਬੇਗਮਪੁਰਾ ਸ਼ਹਿਰ ਕੋ ਨਾਮ। ਸੋ ਜਿਹੜੇ ਤਸੱਵਰ ਕੀਤੇ ਸਾਡੇ ਗੁਰੂਆਂ ਨੇ ਸਾਡੇ ਭਗਤਾਂ ਨੇ ਸਾਡੇ ਸ਼ਹੀਦਾਂ ਨੇ ਉਹਨੂੰ ਸਾਕਾਰ ਕਰਨ ਦੇ ਲਈ ਸਾਨੂੰ ਵੀ ਰੂਹ ਦੀ ਪੱਧਰ ਤੇ ਮੈਂ ਸਮਝਦਾ ਉਹਨਾਂ ਦੇ ਬਰਾਬਰ ਜਾਂ ਉਹਨਾਂ ਦੇ ਚਰਨਾਂ ਦੇ ਵਿੱਚ ਸਾਨੂੰ ਰਹਿ ਕੇ ਵਿਚਾਰ ਕਰਾਂਗੇ ਤਾਂ ਸਾਡਾ ਜਿਹੜਾ ਉਹ ਜੇ ਸਾਡੇ ਸਿਧਾਂਤ ਸਾਨੂੰ ਕਲੀਅਰ ਹੋਣਗੇ ਅਸੀਂ ਸੰਬੰਧੀ ਰਾਜ ਦੇ ਸੰਕਲਪ ਨੂੰ ਬੇਗਮਪੁਰਾ ਦੇ ਸੰਕਲਪ ਨੂੰ ਸਿੱਖ ਹੋਮਲੈਂਡ ਦਾ ਸਿੱਖ ਰਾਜ ਕਰੇਗਾ ਖਾਲਸਾ ਇਹਨੂੰ ਸਮਝਾਂਗੇ ਤਾਂ ਫਿਰ ਸਾਨੂੰ ਖਾਲਿਸਤਾਨ ਦੀ ਸਥਾਪਨਾ ਦੇ ਵਿੱਚ ਜਿਹੜੀ ਆ ਕੋਈ ਔਂਕੜ ਜਾਂ ਰੁਕਾਵਟ ਨਹੀਂ ਆ ਸਕਦੀ। ਅਸੀਂ ਚੱਲੀਏ ਗੁਰੂ ਦੇ ਭਾਵ ਭਾਵਨੀ ਦੇ ਵਿੱਚ ਤੇ ਜੋ ਸਿਧਾਂਤ ਗੁਰੂ ਨੇ ਸਾਨੂੰ ਮੁੱਢਲੇ ਵਿੱਚ ਦਿੱਤੇ ਆ ਵੱਤ ਦੇ ਭਲੇ ਦੇ ਉਹਦੀ ਗੱਲ ਕਰਦੇ ਹੋਏ ਜੇ ਅਸੀਂ ਆਪਣਾ ਸੰਘਰਸ਼ ਨੂੰ ਸਾਰੇ ਪੱਖਾਂ ਨੂੰ ਇਕੱਲਾ ਹਥਿਆਰਬੰਦ ਜਾਂ ਪੋਲੀਟੀਕਲ ਜਾਂ ਡਿਪਲੋਮੈਸੀ ਨੂੰ ਜਦੋਂ ਅਸੀਂ ਗੁਰੂ ਦੇ ਸਿਧਾਂਤ ਦੇ ਨਾਲ ਜੁੜ ਗਏ ਸੇਵਾ ਸਿਮਰਨ ਜੇ ਮੈਂ ਥੋੜੀ ਜਿਹੀ ਜਾਣਦਾ ਸੇਵਾ ਦੀ ਗੱਲ ਹੈ ਦੁਨੀਆ ਭੁੱਖਮਰੀ ਦੇ ਨਾਲ ਹੀ ਮਾਰ ਰਹੀ ਹੈ ਇਹ ਸਿੱਖਾਂ ਦੇ ਲੰਗਰ ਦੀ ਸੇਵਾ ਦੇ ਨਾਲ ਹੀ ਮੈਂ ਸਮਝਦਾ ਇੱਕ ਦੁਨੀਆ ਦੇ ਵਿੱਚ ਆਉਂਦਾ ਵੀ ਜੇ ਕੋਈ ਸਿੱਖ ਜੋਗਰਾਫੀਕਲੀ ਇੱਕ ਸਟੇਟ ਹੋਊਗੀ ਸਾਡੇ ਕੋਲ ਉਹ ਮੇਨ ਪੰਜਾਬ ਵੀ ਹੋ ਸਕਦੀ ਹੈ। ਇਹ ਕਿਤੇ ਵੀ ਹੋ ਸਕਦਾ ਜਿੱਥੇ ਗੁਰੂਆਂ ਨੇ ਸਾਰਾ ਜਾਨੀ ਕਿ ਆਪਣਾ ਜੀਵਨ ਵੀ ਬਤੀਤ ਕੀਤਾ ਗੁਰੂ ਸਾਹਿਬ ਨੇ ਸਾਰੇ ਵਰਲਡ ਦੇ ਉਦਾਸੀਆਂ ਕੀਤੀਆਂ ਪਰ ਜੋ ਉਹਨਾਂ ਦੀ ਖਲਮ ਭੂਮੀ ਕਹਿ ਸਕਦੇ ਹਾਂ ਅੰਤ ਵੇਲੇ ਉਹਨਾਂ ਦੀ ਧਰਤੀ ਹੈ ਤੇ ਇੱਥੇ ਉਹ ਜਿਹਾ ਕੋਈ ਰਾਜ ਸਥਾਪਿਤ ਹੁੰਦਾ ਹੈਗਾ ਉਹ ਦੁਨੀਆ ਦੇ ਲਈ ਇੱਕ ਚਾਨਣ ਮਾਰਾ ਹੋਊਗਾ। ਇਕੱਲਾ ਇਹ ਵੀ ਸਿੱਖਾਂ ਦਾ ਭਲਾ ਹੋਊਗਾ ਉਹਦੇ ਜੋ ਸਾਡਾ ਮੁੱਢਲਾ ਜੋ ਸਰਬੱਤ ਦੇ ਭਲੇ ਦੀ ਗੱਲ ਆ ਵਿਸ਼ਵ ਸ਼ਾਂਤੀ ਦੀ ਗੱਲ ਹੈਗੀ ਆ ਕੁਦਰਤ ਨੂੰ ਬਚਾਈ ਰੱਖਣ ਦੀ ਗੱਲ ਵੀ ਹੈਗੀ ਹੈ ਜਿਹੜੀ ਅੱਜ ਸਾਰੀ ਗਰਮੈਸ਼ ਬਣ ਲਈ ਹੈਗੀ ਜਿਹੜਾ ਗ੍ਰੀਨ ਇਫੈਕਟ ਜਿਹੜਾ ਉਹ ਪ੍ਰਭਾਵਿਤ ਹੋ ਰਹੇ ਨੇ ਉਹ ਸਾਰੀ ਸਿੱਖੀ ਗੁਰਮੁਖ ਦੀ ਜੀਵਨ ਜਾਂਚ ਦੇ ਵਿੱਚ ਜਿਹੜਾ ਸਹਿਜ ਆ ਦੁੱਖ ਸੁੱਖ ਤੋਂ ਪਰੇ ਲੈ ਕੇ ਆਨੰਦ ਆ ਉਹ ਸਾਰੇ ਸਾਨੂੰ ਜਾਂ ਆਰਥਿਕ ਤੌਰ ਦੇ ਉੱਤੇ ਘਾਲ ਸਾਇਦੀ ਦੇ ਨਾਲ ਗ੍ਰਾਹ ਪਛਾਣੇ ਤੇਰੀ ਗੱਲ ਹੈਗੀ ਆ ਜਿਹੜੀ ਉਹ ਤੂੰ ਜਗੀਰਦਾਰੀ ਸੋਚ ਹੈਗੀ ਇਹਨੂੰ ਲੰਘ ਕਰਕੇ ਮਨੁੱਖਤਾਵਾਦੀ ਜਿਹੜਾ ਪ੍ਰਬੰਧ ਹੈਗਾ ਜੇ ਆਰਥਿਕ ਪ੍ਰਬੰਧ ਵੀ ਦੇਖੀਏ ਤੇ ਅੱਜ ਦੁਨੀਆ ਦੇ ਦੋਵੇਂ ਤਰ੍ਹਾਂ ਦੇ ਪ੍ਰਬੰਧ ਪੂੰਜੀਵਾਦੀ ਵੀ ਤੇ ਜਿਹੜਾ ਕਮਿਊਨਿਸਟ ਵਿਚਾਰਧਾਰਾ ਉਹ ਦੋਵੇਂ ਦਾਵਾਂ ਡੋਲ ਜਿਹੜੇ ਹੋ ਪਏ ਨੇ ਕਿਸੇ ਦੇ ਵਿੱਚ ਨਿੱਜੀ ਲਾਭ ਆ ਤੇ ਕਿਸੇ ਦੇ ਵਿੱਚ ਜਿਹੜਾ ਹੈਗਾ ਉਹ ਖੁਸ਼ਕੀ ਜ਼ਿਆਦਾ ਹੈਗੀ ਇਹਦੇ ਵਿੱਚ ਇਸ ਦਾ ਕਦਰ ਹੈਗੀ ਹੈ ਪਰ ਪਰਮਾਤਮਾ ਨੂੰ ਕੁਦਰਤ ਦੇ ਨਾਲ ਪ੍ਰੇਮ ਵਾਲੀ ਜਿਹੜੀ ਗੱਲ ਉਹਦੇ ਵਿੱਚ ਜਿਹੜੀ ਨਜ਼ਰ ਨਹੀਂ ਆਉਂਦੀ। ਮੈਂ ਸਮਝਦਾ ਹੁਣ ਸਾਡਾ ਸਮਾਂ ਆ ਗਿਆ ਸੀ ਗੁਰੂ ਨਾਨਕ ਸਾਹਿਬ ਦੇ ਮੁਤਾਬਕ ਜਿਹੜੇ ਮਾਡਲ ਆ ਦੁਨੀਆ ਦੇ ਸਾਹਮਣੇ ਉਜਾਗਰ ਕਰੀਏ ਆਰਥਿਕ ਪ੍ਰਬੰਧ ਐਸਾ ਦੇਈਏ ਜਿਹਦੇ ਨਾਲ ਸਾਰੀ ਦੁਨੀਆ ਸ਼ਾਂਤੀ ਦੇ ਨਾਲ ਸਹਿਜ ਦੇ ਵਿੱਚ ਚੱਲਦੇ ਆਨੰਦ ਅਵਸਥਾ ਦੇ ਵਿੱਚ ਉਹਦੇ ਲਈ ਖਾਲਿਸਤਾਨ ਦੀ ਸਥਾਪਨਾ ਜਿਹੜੀ ਉਹ ਜ਼ਰੂਰੀ ਹੈਗੀ ਹੈ ਗੁਰੂ ਸਾਹਿਬ ਬਖਸ਼ਿਸ਼ ਕਰਨਗੇ ਉਹ ਸਾਨੂੰ ਮਿਲਾ ਉਹ ਜ਼ਰੂਰ ਪ੍ਰਾਪਤ ਹੋਊਗਾ। ਹਾਂਜੀ ਇਹ ਕੋਈ ਖਾਸ ਹੋਰ ਗੱਲ ਹੋਊਗੀ। ਬਿਲਕੁਲ ਵੀਰ ਜੀ। ਤੇ ਵੀਰ ਜੀ ਨੈਕਸਟ ਮੁੱਦੇ ਤੋਂ ਆਪਾਂ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਤੁਹਾਡਾ ਇੱਕ ਕੁਇਕ ਕੁਐਸਚਨ ਜਾਣਨਾ ਚਾਹਾਂਗੀ। ਜਿਸ ਤਰ੍ਹਾਂ ਪਿਛਲੇ ਕੁਝ ਦਿਨਾਂ ਤੋਂ ਸਾਡਾ ਫੋਕਸ ਹੀ ਖਾਲਿਸਤਾਨ ਐਲਾਨਨਾਮੇ ਤੇ ਸੀਗਾ ਸਪੈਸ਼ਲ TV 84 ਨਿਊਜ਼ ਦੇ ਵਿੱਚ ਇਸ ਸੰਬੰਧੀ ਮੈਂ ਵੱਖ-ਵੱਖ ਸ਼ਖਸੀਅਤਾਂ ਨਾਲ ਗੱਲਬਾਤ ਕੀਤੀ ਔਰ ਆਈ ਨੋ ਕਿ ਕੁਐਸਚਨ ਸਾਡਾ ਦੁਹਰਾ ਹੁੰਦਾ ਬਿਕੋਜ਼ ਅਸੀਂ ਡਿਫਰੈਂਟ ਲੋਕਾਂ ਦੇ ਵਿਊਜ਼ ਔਰ ਪਰਸਪੈਕਟਿਵ ਲੈਣਾ ਚਾਹੁੰਦੇ ਤਾਂ ਕਿ ਆਪਾਂ ਸਾਡੇ ਦਰਸ਼ਕਾਂ ਨੂੰ ਡਿਫਰੈਂਟ ਪਰਸਪੈਕਟਿਵ ਮਿਲੇ ਇਸ ਚੀਜ਼ ਦਾ। ਪਰ ਤੁਹਾਡੇ ਕੋਲ ਮੈਂ ਜਾਣਨਾ ਚਾਹਾਂਗੀ ਆਪਾਂ ਗੱਲ ਕੀਤੀ ਤੁਸੀਂ ਗੱਲ ਕੀਤੀ ਕਿ ਖਾਲਿਸਤਾਨ ਦੇ ਕੀ ਬੈਨੀਫਿਟਸ ਹੋਣੇ ਚਾਹੀਦੇ ਕਿਸ ਬੈਨੀਫਿਟ ਹੁੰਦੇ ਨੇ ਕਿਸ ਤਰ੍ਹਾਂ ਹਾਊ ਕੈਨ ਵੀ ਗੇਨ ਖਾਲਿਸਤਾਨ ਕਿਸ ਤਰ੍ਹਾਂ ਸਾਨੂੰ ਮਿਲ ਸਕਦਾ ਹੈਗਾ। ਪਰ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਕਿ ਇਹਨਾਂ ਸਾਲਾਂ ਦੇ ਵਿੱਚ ਸਾਨੂੰ ਇਸ ਚੀਜ਼ ਦੀ ਵੀ ਜ਼ਰੂਰਤ ਹੈ ਕਿ ਅਸੀਂ ਕੀ ਗਵਾਇਆ ਹੈਗਾ ਕੀ ਪ੍ਰਾਪਤੀਆਂ ਕੀਤੀਆਂ ਐਂਡ ਕਿਸ ਖਾਮੀਆਂ ਜਿਹੜੀਆਂ ਸਾਡੀਆਂ ਸਾਨੂੰ ਕਿਸ ਤਰ੍ਹਾਂ ਠੀਕ ਕੀਤਾ ਜਾਵੇ। ਓਵਰਆਲ ਮੈਂ ਇਹ ਵੀ ਜਾਣਨਾ ਚਾਹਾਂਗੀ ਥੋੜੇ ਮਿੰਟਾਂ ਦੇ ਵਿੱਚ ਕਿ ਜਿਸ ਤਰ੍ਹਾਂ ਅਕਾਲੀਆਂ ਦਾ ਜਿਹੜੀ ਬਾਦਲ ਸਰਕਾਰ ਸੀਗੀ ਉਹਨਾਂ ਦਾ ਓਵਰਆਲ ਇਹਨਾਂ 30 ਸਾਲਾਂ ਦੇ ਵਿੱਚ ਇਸ ਸੰਬੰਧੀ ਕੀ ਰੋਲ ਰਿਹਾ ਤੁਹਾਡੇ ਖਿਆਲ ਦੇ ਨਾਲ? ਦੇਖੋ ਅਕਾਲੀ
ਗੱਲ ਦਾ ਜਿਹੜਾ ਰੋਲ ਜਾਂ ਜਿਹੜੀਆਂ ਖਾਮੀਆਂ ਗਲਤੀਆਂ ਦੀ ਗੱਲ ਹੈਗੀ ਹੈ, ਇਹ ਤਾਂ ਜਦੋਂ ਕਿਸੇ ਆਦਰਸ਼ ਨੂੰ ਤੁਸੀਂ ਪ੍ਰਗਟ ਰੂਪ ਦੇ ਵਿੱਚ ਜਾਂ ਇੰਪਲੀਮੈਂਟ ਕਰਨਾ ਹੈਗਾ, ਉਹਦੇ ਵਿੱਚ ਕਿਉਂਕਿ ਅਸੀਂ ਮਨੁੱਖਾਂ ਜੋ ਅਕਾਲ ਪੁਰਖ ਦਾ ਜਦੋਂ ਅਸੀਂ ਸਿਧਾਂਤ ਨੂੰ ਲਾਗੂ ਕਰਨ ਦਾ ਮਨੁੱਖ ਯਤਨ ਕਰਾਂਗੇ, ਸਾਡੀ ਇੱਕ ਆਪਣੀ ਲਿਮਿਟੇਸ਼ਨ ਜਿਹੜੀ ਹੈਗੀ ਹੈ। ਸੋ ਮੈਂ ਇਸਦਾ ਉਹ ਆਰਟੀਕਲ ਚ ਵੀ ਲਿਖਿਆ ਵੀ ਰਾਜ ਕਰੇਗਾ ਖਾਲਸਾ ਦਾ 18ਵੀਂ ਸਦੀ ਚ ਉਹ ਸਿੱਖ ਲਾਉਂਦੇ ਆ ਰਹੇ ਆ। ਇਹ ਉਦੋਂ ਵੀ ਸਿੱਖ ਰਾਜ ਸਥਾਪਿਤ ਹੋਇਆ ਨਾ, ਉਦੋਂ ਵੀ ਬੁਲੰਦ ਹੋਊਗਾ। ਜੇ ਖਾਲਿਸਤਾਨ ਮੈਂ ਸਮਝਦਾ ਇਹ ਸਥਾਪਿਤ ਹੋ ਜਾਂਦੀ ਹੈ, ਰਾਜ ਕਰੇਗਾ ਖਾਲਸਾ ਦਾ ਨਾਰਾ ਫੇਰ ਵੀ ਅਸੀਂ ਬੰਦ ਨਹੀਂ ਕਰ ਦੇਣਾ ਦੋਹਰਾ, ਉਹ ਅਸੀਂ ਫੇਰ ਵੀ ਪੜ੍ਹਨਾ, ਕਿਉਂਕਿ ਇੱਕ ਆਦਰਸ਼ ਤੱਕ ਪਹੁੰਚਣ ਵਾਸਤੇ ਇੱਕ ਹਮੇਸ਼ਾ ਇੱਕ ਨਿਰੰਤਰ ਸੰਘਰਸ਼, ਉਹਦੇ ਵਿੱਚ ਵੀ ਕੁਝ ਖਾਮੀਆਂ ਹੋਣਗੀਆਂ ਜ਼ਰੂਰ, ਕਿਉਂਕਿ ਇਹ ਸਟੈਪ ਜਿਹੜੀ ਉਹ ਇੰਪਲੀਮੈਂਟੇਸ਼ਨ ਉਹ ਅਸੀਂ ਕਰਨਾ, ਮਨੁੱਖਾਂ ਨੇ ਕਰਨਾ, ਤੇ ਉਹਦੇ ਵਿੱਚ ਕੋਈ ਖਾਮੀਆਂ ਹੋਣਗੀਆਂ, ਉਹਨੂੰ ਹੋਰ ਆਦਰਸ਼ਵਾਦੀ ਬਣਾਉਣ ਦੇ ਵਾਸਤੇ ਸਾਨੂੰ ਜਿਹੜਾ ਉਹ ਰਾਜ ਕਰੇਗਾ ਖਾਲਸਾ ਜਿਹੜਾ ਦਾ ਨਾਮ ਜਿਹੜਾ ਰਹੂਗਾ ਹੀ ਰਹੂਗਾ। ਜੇ ਕਹੀਏ ਵੀ ਖਾਲਸਾ ਬਣ ਗਿਆ ਜੀ ਇਹ ਸਭ ਤੋਂ ਸੱਚਾ ਸੁੱਚਾ, ਕਿਉਂਕਿ ਧਰਤੀ ਨੂੰ ਉੱਤੇ ਲਾਗੂ ਹੈ, ਮਨੁੱਖ ਦੇ ਉੱਤੇ ਲਾਗੂ ਹੋਣਾ, ਉਹਦੀਆਂ ਲਿਮਿਟੇਸ਼ਨ ਵੀ ਕੁਝ ਹੋਣਗੀਆਂ। ਅਕਾਲੀ ਦਲ ਦੇ ਰੋਲ ਦੇ ਬਾਰੇ ਗੱਲ ਹੈ ਕਿ ਅਕਾਲੀ ਗੱਲ ਨੂੰ ਓਵਰਆਲ ਜਿਹੜੇ ਵਿਚਾਰ ਹੈਗੇ ਵੀ ਉਹਨੂੰ ਅਸੀਂ ਕੰਡੈਮ ਨਹੀਂ ਕਰ ਸਕਦੇ। ਉਹਦੇ ਵਿੱਚ ਵੀ ਕੁਝ ਬੰਦੇ ਨਾ ਖਾਲਿਸਤਾਨੀ ਧਿਰਾਂ ਦੇ ਵਿੱਚ ਸਾਰੇ ਬੰਦੇ ਕਹਿ ਸਕਦੇ ਵੀ ਅਸੀਂ ਬਹੁਤ ਸੱਚੇ ਸਿੱਖ ਹਾਂ, ਖਾਲਸੇ ਹਾਂ, ਨਾ ਅਸੀਂ ਉਹਨਾਂ ਦੇ ਵਿੱਚ ਬੰਦਿਆਂ ਨੂੰ ਕਹਿ ਸਕਦੇ ਹਾਂ ਕਿ ਕੋਈ ਨਾ ਕੋਈ ਔਗਣ ਜਾਂ ਕਮੀਆਂ। ਹਾਂ, ਇੱਕ ਪਰਿਵਾਰ ਹੈ ਜਿਵੇਂ ਬਾਦਲ ਪਰਿਵਾਰ ਹੈਗਾ, ਕੁਛ ਜਿਹੜੀਆਂ ਪਰਿਵਾਰਾਂ ਦਾ ਕਾਬਲ ਕਿਤੇ ਵੀ ਹੈਗੀ ਨੇ, ਤੇ ਉਹਨਾਂ ਦੇ ਵਿੱਚ ਔਗਣ ਹੋ ਸਕਦੇ, ਉਹਨਾਂ ਪਰਿਵਾਰਾਂ ਦੇ ਵਿੱਚ ਜਿਹੜਾ ਸਾਰੇ ਨੂੰ ਅਸੀਂ ਜਿਹੜੀ ਨਿਗੇਟ ਨਹੀਂ ਕਰ ਸਕਦੇ ਹੈਗੇ। ਅਕਾਲੀ ਦਲ ਨੇ ਪ੍ਰਬੰਧਕ ਮੋਰਚਾ ਲਾਇਆ ਤੇ ਜਿਹੜੇ ਗ੍ਰਿਫਤਾਰੀਆਂ ਸ਼ਹੀਦੀਆਂ ਦੇਣ ਵਾਲੇ ਅਕਾਲੀ ਉਹ ਅੱਜ ਵੀ ਹੈਗੇ ਆ, ਤੇ ਜਿਹਨਾਂ ਜੇਲ੍ਹਾਂ ਭਰੀਆਂ ਲੱਖਾਂ ਦੀ ਗਿਣਤੀ ਦੇ ਵਿੱਚ, ਉਹ ਇਹਨਾਂ ਪਰਿਵਾਰਾਂ ਨੇ ਤਾਂ ਜਿਹੜੀਆਂ ਸ਼ਹੀਦੀਆਂ ਦਿੱਤੀਆਂ ਉਹਨਾਂ ਪਰਿਵਾਰਾਂ ਨੇ ਦਿੱਤੀ, ਜਿਹੜੇ ਟਕਸਾਲੀ ਅਕਾਲੀ ਸਨ ਅੱਜ ਵੀ ਵੇਖਿਆ ਉਹ ਦੇਖੀਏ ਵੀ ਨਹੀਂ ਪਹਿਲਾਂ ਉਹ ਉਹਨੂੰ ਕੱਢਣ ਬਾਣ ਨੂੰ, ਤੇ ਫੇਰ ਉਹ ਇੱਧਰ ਪ੍ਰਮਾਣਿਤ ਹੋਣਗੇ। ਸਭ ਤੋਂ ਜਿੱਥੇ ਵੀ ਸਿੱਖ ਬੈਠਾ ਜਿਹੜਾ ਇਹ ਸਮਝਦਾ ਵੀ ਭਾਵੇਂ ਉਹ ਕਿਸੇ ਪੱਖ ਤੋਂ ਕੰਮ ਕਰ ਰਿਹਾ, ਭਾਵੇਂ ਹਿਊਮਨ ਰਾਈਟਸ ਤੋਂ ਕੰਮ ਕਰ ਰਿਹਾ, ਜਿਹਨੇ ਕਿਤੇ ਖਾਲਿਸਤਾਨ ਦੇ ਮੁਹਾਲ ਤੋਂ ਇਲੈਕਸ਼ਨ ਲੜਨ ਵਾਲੇ ਕਹਿ ਵੀ ਅਸੀਂ ਸਾਡੇ ਤੋਂ ਬਿਨਾਂ ਹੋਰ ਕੋਈ ਖਾਲਿਸਤਾਨੀ ਹੋ ਨਹੀਂ ਸਕਦਾ। ਜੇ ਕੋਈ ਹੋਰ ਪਾਰਟੀ ਚ ਸਿੱਖ ਬੈਠਾ ਜਾਂ ਰਾਜ ਕਰੇਗਾ ਖਾਲਸਾ ਦੋਹਰਾ ਪੜ੍ਹ ਰਿਹਾ, ਉਹ ਦੇਖੀ ਨਹੀਂ ਪਹਿਲਾਂ ਸਾਡੀ ਪਾਰਟੀ ਜੁਆਇਨ ਕਰੇ ਫੇਰ ਉਹ ਖਾਲਿਸਤਾਨੀ ਹੋਊਗਾ। ਜੇ ਅਸੀਂ ਇਸ ਸੋਚ ਕੇ ਧਾਰਨੀ ਬਣਾਂਗੇ ਫੇਰ ਸਾਡੀ ਖਾਲਿਸਤਾਨ ਦੀ ਸਥਾਪਨਾ ਨਹੀਂ ਹੋ ਸਕੇਗੀ। ਖਾਲਿਸਤਾਨ ਦੀ ਸਥਾਪਨਾ ਉਹ ਹੋਣੀ ਹੈ ਜਦੋਂ ਅਸੀਂ ਇਹ ਸਮਝਾਂਗੇ ਕਿ ਇਹ ਸਿੱਖ ਦਾ ਸਿੰਘ ਪਦ ਦੇ ਉੱਤੇ ਪਹੁੰਚਣਾ, ਤੇ ਸਿੰਘ ਪਦ ਤੋਂ ਨੇ ਖਾਲਸਾ ਤੇ ਖਾਲਿਸਤਾਨ ਦੀ ਸਥਾਪਨਾ ਜਿਹੜੀ ਹੈ ਉਸ ਖਾਲਸੇ ਨੇ ਕਰਨੀ ਹੈ, ਜਿਹਨੇ ਗੁਰੂ ਉਹਦੇ ਆਦਰਸ਼ਾਂ ਨੂੰ ਪਮਾਇਆ ਹੋਇਆ, ਜਿਹਦੇ ਵਿੱਚ ਉਹ ਸਾਰੇ ਸਤਿਗੁਰ ਹੈਗੇ ਆ, ਜਿਹੜੇ ਸਤਿਗੁਰਾਂ ਨੇ ਇੱਕ ਗੁਰਸਿੱਖ ਦੇ ਵਾਸਤੇ ਰੱਖੇ ਆ। ਤੇ ਹਉ ਹੰਕਾਰ ਨੂੰ ਆਧਾਰ ਬਣਾ ਕੇ ਜਾਂ ਕਿਸੇ ਨੂੰ ਕੁਛ ਨਾ ਸਮਝ ਕੇ, ਕਿਸੇ ਨੂੰ ਨਾ ਸੁਣਨ ਦਾ ਹਰ ਇੱਕ ਚੀਜ਼ਾਂ ਗੁਣਾ ਕਰੀਏ, ਕਿਸੇ ਨੂੰ ਕੋਈ ਇੱਕ ਗੁਣ ਹੈਗਾ, ਸਾਨੂੰ ਇਸ ਤਰ੍ਹਾਂ ਦੀ ਲਾਮਬੰਦੀ ਜਿਹੜੀ ਕਰਨੀ ਚਾਹੀਦੀ ਹੈ। ਜਦੋਂ ਅਸੀਂ ਵੋਟ ਪੋਲੀਟਿਕਸ ਦੇ ਰਾਹੀਂ ਇਹਨੂੰ ਐਸਟੈਬਲਿਸ਼ ਕਰਨ ਦੀ ਗੱਲ ਕਰਦੇ ਹਾਂ ਵੀ ਨਹੀਂ ਖਾਲਿਸਤਾਨੀਆਂ ਦੀ ਵੱਖਰੀ, ਅਸੀਂ ਖਾਲਿਸਤਾਨ ਦੇ ਨਾਂ ਦੇ ਉੱਤੇ ਜਿਹੜੀਆਂ ਵੋਟਾਂ ਪਾਉਣੀਆਂ ਨੇ, ਉਹ ਵੀ ਇੱਕ ਫੇਜ਼ ਆ ਸਕਦਾ ਜਦੋਂ ਸਾਨੂੰ ਇਹ ਇਲੈਕਸ਼ਨ ਵੀ ਲੜਨੀ ਪੈ ਸਕਦੀ। ਪਰ ਪਹਿਲਾਂ ਸਾਨੂੰ ਉਸ ਸਿਧਾਂਤ ਨੂੰ ਵਿਰੋਧ ਕਰਨਾ ਪਊਗਾ ਵੀ ਕੋਈ ਜਿੱਥੇ ਵੀ ਬੈਠਾ ਸਿਸਟਮ ਦੇ ਵਿੱਚ, ਭਾਵੇਂ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਵੀ ਸਿੱਖ ਬੈਠਾ ਹੈਗਾ, ਜੇ ਉਹਦੇ ਮਨ ਦੇ ਵਿੱਚ ਹੈਗਾ ਵੀ ਨਹੀਂ ਵੀ ਸਾਡਾ ਰਾਜ 1849 ਦੇ ਵਿੱਚ ਖੁੱਸਿਆ ਸੀਗਾ, ਸਾਨੂੰ ਜੇ ਮਿਲਦੇ ਤੇ ਵਧੀਆ ਗੱਲ ਆ, ਤੇ ਸਾਨੂੰ ਉਹਦੇ ਨਾਲ ਵੀ ਕਿਸੇ ਨਾ ਕਿਸੇ ਤਰ੍ਹਾਂ ਦਾ ਜਿਹੜਾ ਲਿੰਕ ਰੱਖਣਾ ਜਿਹੜਾ ਜੀ ਬੈਠਾ ਹੈਗਾ। ਉਹ ਸਿੱਖੀ ਜਿਹਨੇ ਜੇ ਪਹਿਲਾਂ ਦੀ ਗੱਲ ਕਰੀਏ ਸਾਰੇ ਸ੍ਰੀ ਭਾਈ ਸ਼ਹੀਦ ਸਿੰਘ ਤੇ ਸਵਾਲ ਤੇ ਨੂੰ ਅੱਜ ਆਪਾਂ ਸ਼ਹੀਦ ਕਹਿ ਕੇ ਸਵਾਲਦੇ ਆ, ਉਹਨਾਂ ਸ਼ਹੀਦਾਂ ਨੂੰ ਸ਼ਹੀਦਾਂ ਨੂੰ ਨਤਮਸਤਕ ਹੋਏ, ਉਹਨਾਂ ਕੋਲ ਦਿੱਤੇ ਹੋਏ ਆ। ਉਹ ਕੀ ਸੀ? ਉਹ ਜ਼ਕਰੀਆ ਸਾਰੇ ਮੁਲਾਜ਼ਮ ਸੀ। ਜੇ ਤੁਸੀਂ ਕਹੋ ਵੀ ਨਹੀਂ ਜੇ ਅੱਜ ਦੇ ਹਿਸਾਬ ਦੇ ਸਿੱਖ ਖਾਲਸਾ ਦੀ ਸਿੱਖ ਦੀ ਸੋਚ ਦੇ ਹਿਸਾਬ ਨਾਲ ਅਸੀਂ ਗੱਲ ਕਰੀਏ, ਅਸੀਂ ਤਾਂ ਫਿਰ ਉਹਨਾਂ ਨੂੰ ਟੌਟ ਤੇ ਗਰਦਾਰ ਹੀ ਕਹਾਂਗੇ। ਦੇਖੋ ਸੁਬੇਗ ਸਿੰਘ ਦੇ ਸਵਾਲ ਦੇ ਜ਼ਕਰੀਆ ਦਾ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਂਦਾ ਸੀ, ਸੁਬੇਗ ਸਿੰਘ ਉਹਨਾਂ ਦਾ ਦਿਮਾਗ ਸੀ, ਉਹਨਾਂ ਦਾ ਆਰਥਿਕ ਪ੍ਰਬੰਧ ਦੇਖਦਾ ਸੀਗਾ, ਉਸ ਬਿਨਾਂ ਖਾਂਦਾ ਨਹੀਂ ਜ਼ਕਰੀਆ ਖਾਨ। ਪਰ ਜਦੋਂ ਉਹਨਾਂ ਨੂੰ ਲੋੜ ਪਈ, ਜਦੋਂ ਉਹਨਾਂ ਨੇ ਸਮਝਿਆ ਕਿ ਸਿੱਖੀ ਨੂੰ ਵੀ ਤਜਾਰਬੀ ਦੇਣ ਦੀ ਗੱਲ ਕੀਤੀ ਉਹਨਾਂ ਨੇ ਮੇਜੇ ਦੇ ਉੱਤੇ, ਉਹਨਾਂ ਨੇ ਸ਼ਹੀਦੀ ਦਿੱਤੀ। ਅੱਜ ਅਸੀਂ ਨਤਮਸਤਕ ਹੋਏ ਹਾਂ। ਭਾਈ ਸਤਵੰਤ ਸਿੰਘ ਜਨ ਸਿੰਘ ਕੀ ਸੀ? ਉਹ ਮੁਲਾਜ਼ਮ ਹੀ ਸੀ, ਇੰਦਰਾ ਗਾਂਧੀ ਦੇ ਅੰਗ ਰਕਸ਼ਕ ਸੀਗੇ ਪਹਿਰੇ ਦਾ। ਤੇ ਜੇ ਅਸੀਂ ਕਹੀਏ ਵੀ ਨਹੀਂ ਅਸੀਂ ਨਹੀਂ ਮੰਨਦੇ, ਉਹਨਾਂ ਨੇ ਜਦੋਂ ਗੁਰੂ ਨੇ ਬਖਸ਼ਿਸ਼ ਕਰਨੀ ਆ, ਇਹਨੂੰ ਇਸ ਤਰ੍ਹਾਂ ਮੈਂ ਸਮਝਦਾ ਲੈਣਾ ਚਾਹੀਦਾ। ਜਦੋਂ ਅਸੀਂ ਇੱਕ ਉਹਨੂੰ ਵੋਟ ਰਾਜਨੀਤੀ ਦੇ ਨਾਲ ਜੋੜ ਦਿੰਦੇ ਹੈਗੇ ਆ, ਅਸੀਂ ਰਾਜ ਦੁਨੀਆ ਦੇ ਵਾਸਤੇ ਕਾਇਮ ਕਰਨਾ ਹੈਗਾ, ਅਸੀਂ ਸਿਰਫ
ਪੰਜਾਬ ਦੀ ਮੁੱਖ ਮੰਤਰੀ ਦੀ ਕੁਰਸੀ ਲੈ ਜੀ ਖਾਲਿਸਤਾਨ ਦੀ ਪ੍ਰਾਪਤੀ ਨਹੀਂ ਕਹੀ ਜਾ ਸਕਦੀ ਕਿ ਪੰਜਾਬ ਦਾ ਨਾਂ ਬਦਲ ਕੇ ਖਾਲਿਸਤਾਨ ਰੱਖਣਾ। ਮੈਂ ਇਹ ਵੀ ਕਹਿਣਾ ਇੰਡੀਅਨ ਗਵਰਨਮੈਂਟ ਵੀ ਪੰਜਾਬ ਦਾ ਬਦਲ ਕੇ ਖਾਲਿਸਤਾਨ ਰੱਖਣ ਨੂੰ ਤਿਆਰ ਹੋ ਜਾਊਗੀ। ਇਹ ਕੀ ਕਰਾਂਗੇ, ਸਾਡਾ ਖਾਲਿਸਤਾਨ ਬਣ ਗਿਆ। ਸਰਦਾਰ ਅਜਮੇਰ ਸਿੰਘ ਨੇ ਇੱਕ ਵਾਰ ਕਿਹਾ ਸੀਗਾ ਵੀ ਸੰਤ ਜਰਨੈਲ ਸਿੰਘ ਦੀ ਫੋਟੋ ਜੇ ਅਸੀਂ ਫੋਟੋਆਂ ਹੀ ਪੁੱਟਣੀਆਂ ਤਾਂ ਵਿਧਾਨ ਸਭਾ ਦੇ ਵਿੱਚ ਕੀ ਲੋਕ ਸਭਾ ਦੇ ਵਿੱਚ ਵੀ ਲੱਗ ਜੂਗੀ ਆਉਣ ਵਾਲੇ ਸਮੇਂ ਦੇ ਵਿੱਚ। ਪਰ ਕੀ ਉਹ ਸਿਧਾਂਤ, ਕੀ ਉਹ ਸੋਚ, ਕੀ ਉਹ ਗੁਰੂ ਦੀ ਸੋਚ, ਗੁਰੂ ਦੇ ਸਿਧਾਂਤ, ਸ਼ਹੀਦਾਂ ਦੇ ਸੁਪਨੇ ਫੋਟੋਆਂ ਲਾਉਣ ਦੇ ਨਾਲ ਸਾਕਾਰ ਹੋ ਜਾਣਗੇ? ਨਹੀਂ ਹੋਣਗੇ। ਹੁਣ ਜਿੱਦਾਂ ਦੇ ਹਾਲਾਤ ਹੈਗੇ ਆ, ਜਿੱਦਾਂ ਦੀ ਪੋਲੀਟਿਕਸ ਚੱਲ ਰਹੀ ਹੈ ਜਾਂ ਖਾਲਿਸਤਾਨ ਦੀ ਸੋਚ ਦੀ ਸਾਰਾ ਜਿਹੜਾ ਦੁਨੀਆ ਦੇ ਵਿੱਚ ਜਿਹੜਾ ਹੋਇਆ ਜਾਂ ਇੱਥੇ ਪੰਜਾਬ ਦੇ ਵਿੱਚ ਵੀ ਗੱਲ ਚੱਲਦੀ ਹੈ, ਉਹਦੇ ਨਾਲ ਤੁਸੀਂ ਦੂਜੇ ਪਾਸੇ ਜੋ ਸੁਬਰਾਮਨਿਅਮ ਸਵਾਮੀ ਦੀ ਗੱਲ ਕਰੀ, ਉਹਨੇ ਕਿਹਾ ਬੀਜੇਪੀ ਦਾ ਆਗੂਗਾ ਇਹੋ ਜਿਹੇ ਬਿਆਨ ਦਿੰਦਾ ਰਹਿੰਦਾ। ਉਹਨੇ ਕਿਹਾ ਵੀ ਸੰਤ ਜਰਨੈਲ ਸਿੰਘ ਜਿਹੜੇ ਸਨ ਨਾ ਉੱਪਰ ਚਾਰਕ ਸੀ, ਅਸੀਂ ਨਹੀਂ ਸੀਗੇ। ਇਸ ਪਾਸੇ ਨੂੰ ਇੱਦਾਂ ਦੀ ਸੋਚ ਵਾਲੀ ਗੱਲ ਕਰਦੀ ਤੇ ਹੋ ਸਕਦਾ ਉਹ ਕੱਲ ਨੂੰ ਬਾਦਲ ਸਰਕਾਰ ਹੁਣ ਸੁਖਬੀਰ ਬਾਦਲ ਯਾਦਗਾਰ ਦੇ ਉੱਤੇ ਮੱਥਾ ਵੀ ਟੇਕ ਰਿਹਾ। ਵਿਧਾਨ ਸਭਾ ਦੇ ਵਿੱਚ ਫੋਟੋ ਵੀ ਲਾ ਸਕਦੇ ਆ ਜਿਹੜੀ ਕੀ ਸਾਡੀ ਖਾਲਿਸਤਾਨ ਦੀ ਸਾਬਤੀ ਹੋਊਗੀ ਪੰਜਾਬ ਦੇ ਵਿੱਚ ਵੀ ਵਿਧਾਨ ਸਭਾ ਦੇ ਫੋਟੋ ਲੱਗ ਗਈ। ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਸਿਧਾਂਤਕ ਪੱਧਰ ਦੇ ਉੱਤੇ ਜਿਹੜੀ ਹੈ ਲੜਾਈ ਕਰਨੀ ਚਾਹੀਦੀ ਹੈ। ਫੂਡ ਜਿਹੜੀ ਸਿਆਸਤ ਹੈ ਵੋਟ ਰਾਜਨੀਤੀ ਦੇ ਵਿੱਚ ਖਾਲਿਸਤਾਨ ਨੂੰ ਸਿੱਧ ਕਰਨਾ ਉਹ ਮੈਂ ਨਹੀਂ ਸਮਝਦਾ ਅੱਜ ਦੇ ਸਮੇਂ ਦੇ ਵਿੱਚ ਕੋਈ ਭਲੇ ਦੀ ਗੱਲ ਹੈਗੀ ਹੈ। ਸਾਨੂੰ ਆਪਣੀ ਕੇਡਰ ਲੈਵਲ ਦੇ ਉੱਤੇ ਸਾਡੀ ਜਿਹੜੀ ਸਮਝਦਾਰ ਉਹਨੂੰ ਦੱਸਣਾ ਪਏਗਾ ਕੀ ਖਾਲਿਸਤਾਨ ਕੀ ਸੋਚ ਹੈਗੀ ਆ, ਕਿਸ ਤਰ੍ਹਾਂ ਦੇ ਢਾਂਚੇ ਜਿਹੜੇ ਅਸੀਂ ਦੁਨੀਆ ਦੇ ਵਿੱਚ ਲਾਗੂ ਕਰਨ ਦਾ ਜਾਂ ਦੁਨੀਆ ਨੂੰ ਇੱਕ ਰੋਲ ਮਾਡਲ ਦੇਣਾ ਚਾਹੁੰਦੇ ਹਾਂ। ਸੋ ਉਸ ਲੈਵਲ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਦੇ ਤੁਸੀਂ ਆਪਣੇ ਆਪ ਪ੍ਰੈਸ਼ਰ ਗਰੁੱਪ ਦੇ ਤੌਰ ਦੇ ਉੱਤੇ ਆਪਾਂ ਸਟੈਬਲਿਸ਼ ਕਰੀਏ ਪੰਜਾਬ ਦਾ ਮੁੱਖ ਮੰਤਰੀ ਕਿਵੇਂ ਸਾਡੇ ਇੱਕ ਪ੍ਰੈਸ਼ਰ ਗਰੁੱਪ ਤੋਂ ਬਾਹਰ ਜਾ ਕੇ ਕੰਮ ਕਰ ਸਕਦਾ। ਜਿਹੜੀਆਂ ਅਸੀਂ ਸਹੂਲਤਾਂ ਕਹਿ ਲਓ ਜਾਂ ਜਿਹੜੀਆਂ ਬੇਇਨਸਾਫੀਆਂ ਦਾ ਇਨਸਾਫ ਅਸੀਂ ਲੈਣਾ ਚਾਹੁੰਦੇ ਹਾਂ ਇਸ ਸਰਕਾਰਾਂ ਦੇ ਮੁੱਖ ਮੰਤਰੀ ਬਣ ਕੇ ਜਾਂ MLA MP ਬਣ ਕੇ, ਉਹ ਅਸੀਂ ਇੱਕ ਤਗੜਾ ਪ੍ਰੈਸ਼ਰ ਗਰੁੱਪ ਵੀ ਹੋਈਏ ਤਾਂ ਉਹ ਅਸੀਂ ਫੇਰ ਵੀ ਜਿਹੜੇ ਆ ਮੈਂ ਸਮਝਦਾ ਲੈ ਸਕਦੇ ਹਾਂ। ਹੋਰ ਕਿਸੇ ਦੇ ਵਿਚਾਰ ਮੇਰੇ ਤੋਂ ਵੱਖ ਵੀ ਹੋ ਸਕਦੇ ਆ, ਪਰ ਮੈਂ ਸਮਝਦਾ ਮੌਜੂਦਾ ਸਮੇਂ ਦੇ ਵਿੱਚ ਵੋਟ ਰਾਜਨੀਤੀ ਦੇ ਵਿੱਚੋਂ ਜਿਹੜਾ ਉਹ ਖਾਲਿਸਤਾਨ ਨੂੰ ਕੁਛ ਪ੍ਰਾਪਤ ਨਹੀਂ ਹੋ ਸਕਦਾ। ਏਦਾਂ ਕਰਕੇ ਅਸੀਂ ਜਿਹੜੇ ਹੋਰ ਸਿੱਖ ਹੋਰ ਪਾਸੇ ਦੀ ਵੱਖ-ਵੱਖ ਵਿਚਾਰਧਾਰਾ ਨਾਲ ਵਿੱਚ ਪੋਲੀਟੀਕਲੀ ਵੋਟ ਰਾਜਨੀਤਿਕ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਆ, ਉਹਨਾਂ ਨੂੰ ਅਸੀਂ ਆਪਣੇ ਨਾਲੋਂ ਤੋੜਨ ਦਾ ਹੀ ਕੰਮ ਕਰਾਂਗੇ, ਜੋੜਨ ਦਾ ਕੰਮ ਨਹੀਂ ਕਰਾਂਗੇ। ਓਕੇ, ਸੋ ਵੀਰ ਜੀ ਸਾਡੇ ਕੋਲ 1-2 ਮਿੰਟ ਰਹਿ ਗਏ। ਸੈਕਿੰਡ ਮੁੱਦੇ ਦੇ ਉੱਪਰ ਵੀ ਤੁਹਾਡੇ ਵਿੱਚ ਵਿਚਾਰ ਲੈਣਾ ਚਾਹਾਂਗੇ ਕੁਇਕਲੀ। ਜਿਸ ਤਰ੍ਹਾਂ ਪਿਛਲੇ ਕੁਝ ਹਾਂਜੀ ਵੀਰ ਜੀ, ਜਿੱਦਾਂ ਕੁਝ ਮਹੀਨੇ ਪਹਿਲਾਂ US ਕਮਿਸ਼ਨ ਔਨ ਹੈਲੋ ਹਾਂਜੀ ਵੀਰ ਜੀ ਸੈਕਿੰਡ ਮੁੱਦੇ ਦੇ ਉੱਪਰ ਵੀ ਤੁਹਾਡੇ ਅਸੀਂ ਵਿਚਾਰ ਲੈਣਾ ਚਾਹਾਂਗੇ। ਜਿਸ ਤਰ੍ਹਾਂ ਕੁਝ ਮਹੀਨੇ ਪਹਿਲਾਂ US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜਨ ਫਰੀडम ਹੈਲੋ ਹਾਂਜੀ ਵੀਰ ਜੀ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ? We have 1 minute left ਵੀਰ ਜੀ। ਕੱਟ ਕੇ ਆ ਰਹੀ। ਓਕੇ ਵੀਰ ਜੀ, ਜਿਸ ਤਰ੍ਹਾਂ ਮੈਂ ਆਲਰੇਡੀ ਇੰਟਰੋਡਕਸ਼ਨ ਦੇ ਵਿੱਚ ਮੈਂਸ਼ਨ ਕਰ ਚੁੱਕੀ ਸੀ ਕਿ ਜਿਸ ਤਰ੍ਹਾਂ US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਜਿਸ ਤਰ੍ਹਾਂ ਉਹਨਾਂ ਨੂੰ ਪਹਿਲਾਂ ਭਾਰਤ ਦੀ ਸਰਕਾਰ ਨੇ ਵੀਜ਼ਾ ਨਹੀਂ ਦਿੱਤਾ ਸੀਗਾ, ਪਰ ਜਿਸ ਤਰ੍ਹਾਂ ਹੁਣ ਇਸਨੇ USCIRF ਨੇ ਮੈਂਸ਼ਨ ਕੀਤਾ, ਆਪਣੀ ਰਿਪੋਰਟ ਸਾਹਮਣੇ ਲਿਆਂਦੀ ਹੈ। ਓਵਰਆਲ ਤੁਸੀਂ ਉਹਨਾਂ ਨੇ ਸੰਵਿਧਾਨ ਦੀ ਵੀ ਗੱਲ ਕੀਤੀ, ਭਾਰਤੀ ਸੰਵਿਧਾਨ ਦੀ ਗੱਲ ਕੀਤੀ, ਲੋਕਾਂ ਨੇ ਫਰੀडम ਆਫ ਰਿਲੀਜਨ ਸਪੀਚ ਦੀ ਗੱਲ ਕੀਤੀ, ਪ੍ਰੈਕਟਿਸ ਦੀ ਗੱਲ ਕੀਤੀ ਹੈ। ਓਵਰਆਲ ਤੁਸੀਂ ਇਸ ਬਾਰੇ 1-ਅੱਧੇ ਮਿੰਟ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਆਵਾਜ਼ ਨਹੀਂ ਆ ਰਹੀ ਭਾਜੀ, ਕੱਟ ਕੇ ਆ ਰਹੀ, ਮੈਨੂੰ ਕੁਝ ਸਮਝ ਨਹੀਂ ਆ ਰਿਹਾ ਤੁਸੀਂ ਕੀ ਪੁੱਛ ਰਹੇ ਹੋ। ਇਟਸ ਓਕੇ ਵੀਰ ਜੀ, ਨੋ ਪ੍ਰੋਬਲਮ, ਕਿਉਂਕਿ ਤੁਹਾਡਾ ਹੁਣ ਵੈਸੇ ਵੀ ਵਕਤ ਸਮਾਪਤੀ ਵੱਲ ਜਾ ਰਿਹਾ। ਪਰ ਥੈਂਕ ਯੂ ਸੋ ਮਚ ਕਿ ਤੁਸੀਂ ਐਟਲੀਸਟ ਖਾਲਿਸਤਾਨ ਐਲਾਨਨਾਮੇ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਪੂਰੀ ਜਾਣਕਾਰੀ ਦਿੱਤੀ। ਜਿਹੜਾ ਸੈਕਿੰਡ ਮੁੱਦਾ ਹੈ ਤੁਹਾਨੂੰ ਅਸੀਂ ਇਸ ਸੰਬੰਧੀ ਨੈਕਸਟ ਟਾਈਮ ਗੱਲਬਾਤ ਕਰ ਲਾਂਗੇ। ਥੈਂਕ ਯੂ ਸੋ ਮਚ ਫॉर योर टाइम। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਆਮ ਸੋ ਸੌਰੀ ਕਿ ਸੈਕਿੰਡ ਮੁੱਦੇ ਦੇ ਉੱਪਰ ਇਹਨਾਂ ਗੱਲਬਾਤ ਨਹੀਂ ਹੋਈ, ਪਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਇਹਨਾਂ ਦੇ ਨਾਲ ਪੋਲੀਟੀਕਲ ਪ੍ਰਿਜ਼ਨਸ ਦੇ ਬਾਰੇ ਐਂਡ ਆਲਸੋ ਇਸ ਮੁੱਦੇ ਦੇ ਉੱਪਰ ਗੱਲਬਾਤ ਕਰਾਂਗੇ। ਹੁਣ ਮੈਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।